ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ, ਹੁਣ ਅਸੀਂ ਈਮੇਲਸ ਤੇ ਮੈਸੇजेस ਪੜ੍ਹਨ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਜੀ। ਸਭ ਸਾਡੀ ਈਮੇਲ ਆਸਟ੍ਰੇਲੀਆ ਤੋਂ ਵੀਰ ਹੈਰੀ ਸਿੰਘ ਜੀ ਦੀ ਹੈ। ਉਹ ਲਿਖਦੇ ਹਨ, ਸਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪਹਿਲਾ ਸਵਾਲ ਹੈ ਕਿ ਆਪ ਜੀ ਸਾਰੀਆਂ ਈਮੇਲਸ ਆਪ ਪੜ੍ਹਦੇ ਹੋ ਜਾਂ ਤੁਹਾਡੀ ਟੀਮ ਗੋ ਥਰੂ ਹੋ ਕੇ ਮਤਲਬ ਦੀਆਂ ਈਮੇਲਸ ਆਪ ਜੀ ਨੂੰ ਫਾਰਵਰਡ ਕਰਦੀ ਹੈ। ਦੂਸਰਾ ਸਵਾਲ ਕਿ ਆਪ ਜੀ ਦਾ ਕੋਈ ਉੱਤਰਾਧਿਕਾਰੀ ਹੈ ਜੋ ਕਿ ਜਦੋਂ ਤੁਸੀਂ ਹੌਲੀਡੇਜ਼ ਤੇ ਜਾਵੋ ਤਾਂ ਤੁਹਾਡੀ ਜਗ੍ਹਾ ਲੈ ਸਕੇ ਜਾਂ ਤੁਹਾਡੇ ਤੋਂ ਬਾਅਦ ਵੀ ਇਹ ਸੇਵਾ ਨਿਭਾ ਸਕੇ। ਸਵਾਲ ਪੁੱਛਣ ਲਈ ਮਾਫ਼ ਕਰਨਾ, ਵਾਹਿਗੁਰੂ ਜੀ ਕਰਨ ਮੇਰੀ ਉਮਰ ਵੀ ਤੁਹਾਨੂੰ ਲੱਗ ਜਾਵੇ। ਮੈਨੂੰ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਲੱਗਦਾ ਹੈ। ਮੈਂ ਤੁਹਾਡੇ ਨਾਲ ਤੁਹਾਡੇ ਪ੍ਰੋਗਰਾਮ ਬਾਰੇ ਕੁਝ ਸ਼ੇਅਰ ਕਰਨਾ ਚਾਹੁੰਦਾ ਹਾਂ। ਤੁਹਾਡਾ ਪ੍ਰੋਗਰਾਮ ਬਹੁਤ ਗਿਆਨ ਵਾਲਾ ਹੈ ਅਤੇ ਬਹੁਤ ਸਾਰੀਆਂ ਗਲਤਫਹਿਮੀਆਂ ਦੂਰ ਕਰਦਾ ਹੈ। ਜਦੋਂ ਦਾ ਮੈਂ ਬਾਹਰ ਆਇਆ ਹਾਂ ਮੈਨੂੰ ਪੰਜਾਬ ਦੀ ਹਿਸਟਰੀ ਤੇ ਪ੍ਰੈਜ਼ੈਂਟ ਮਾਮਲਿਆਂ ਬਾਰੇ ਬਹੁਤ ਕੁਝ ਪਤਾ ਲੱਗਿਆ ਹੈ ਜੋ ਪੰਜਾਬ ਵਿੱਚ ਰਹਿੰਦਿਆਂ ਸ਼ਾਇਦ ਕਦੇ ਪਤਾ ਨਹੀਂ ਸੀ ਲੱਗ ਸਕਦਾ। ਹੁਣ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਅਤੇ ਵਾਹਿਗੁਰੂ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ। ਕੁਝ ਮੁੱਦਿਆਂ ਤੇ ਮੈਂ ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਹਾਂ ਜਿਸ ਬਾਰੇ ਮੈਂ ਅਗਲੀ ਈਮੇਲ ਵਿੱਚ ਗੱਲ ਕਰਾਂਗਾ। ਹੁਣ ਲਈ ਇਹ ਹੀ ਕਹਿੰਦਾ ਹਾਂ ਕਿ ਜੇ ਪੰਜਾਬ ਦੇ ਲੋਕ 84 ਭੁੱਲ ਗਏ ਹਨ ਤਾਂ ਇਸ ਵਿੱਚ ਉਹਨਾਂ ਦਾ ਕੋਈ ਕਸੂਰ ਨਹੀਂ। ਮੈਂ 28 ਸਾਲ ਪੰਜਾਬ ਵਿੱਚ ਰਿਹਾ ਹਾਂ। ਮੈਂ ਕਦੇ ਕੁਝ ਜ਼ਿਆਦਾ 84 ਬਾਰੇ ਨਹੀਂ ਸੁਣਿਆ। ਬਸ ਇੰਨਾ ਹੀ ਪਤਾ ਸੀ ਕਿ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਹੋਇਆ, ਇੰਦਰਾ ਗਾਂਧੀ ਗੱਡੀ ਚੜ੍ਹਾ ਦਿੱਤੀ ਗਈ ਤੇ ਫਿਰ ਦਿੱਲੀ 'ਚ ਸਿੱਖਾਂ ਦਾ ਕਤਲੇਆਮ ਹੋਇਆ। ਸੰਤ ਜੀ ਬਾਰੇ ਇੰਨਾ ਹੀ ਪਤਾ ਸੀ ਕਿ ਉਹ ਦਰਬਾਰ ਸਾਹਿਬ ਵਿੱਚ ਸਨ ਜਦੋਂ ਹਮਲਾ ਹੋਇਆ। ਉਹਨਾਂ ਦੀ ਸ਼ਹੀਦੀ ਬਾਰੇ ਕੁਝ ਪਤਾ ਨਹੀਂ ਸੀ ਕਿਉਂਕਿ ਲੋਕ ਕਹਿੰਦੇ ਸਨ ਕਿ ਸੰਤ ਜੀ ਚੜ੍ਹਦੀ ਕਲਾ ਵਿੱਚ ਹਨ। ਇਹ ਵੀ ਪਤਾ ਸੀ ਕਿ ਪੁਲਿਸ ਨੇ ਤਰੱਕੀਆਂ ਦੇ ਲਈ ਬਹੁਤ ਬੇਕਸੂਰ ਮੁੰਡੇ ਮਾਰੇ ਹਨ। ਇਸ ਪੈਰੇ ਵਿੱਚ ਮੈਂ ਇੱਕ ਹੋਰ ਲਾਈਨ ਸ਼ਾਮਲ ਕਰ ਸਕਦਾ ਹਾਂ ਜਿਸ ਦੀ ਨੌਲੇਜ ਮੈਨੂੰ ਜਾਂ ਫਿਰ ਪੰਜਾਬ ਵਿੱਚ ਵਸਦੇ ਮੇਰੇ 96% ਵੀਰਾਂ ਨੂੰ ਹੈ। ਜਿਵੇਂ 37 ਹੋਰ ਇਤਿਹਾਸਕ ਗੁਰਦੁਆਰਿਆਂ ਤੇ ਹਮਲਾ, ਆਪਰੇਸ਼ਨ ਰੋਜ਼ਵੁੱਡ 1984 ਤੋਂ 1992 ਤੱਕ ਸਿੱਖਾਂ ਦਾ ਕਤਲੇਆਮ, ਪੁਲਿਸ ਵੱਲੋਂ ਸਿੱਖ ਜਵਾਨੀ ਨੂੰ ਦਿੱਤੇ ਗਏ ਤਸੀਹੇ, ਸਿੱਖਾਂ ਲਈ ਕਾਨੂੰਨ ਦਾ ਮਤਲਬ ਹੋਰ ਤੇ ਬਹੁਗਿਣਤੀ ਲਈ ਹੋਰ, ਸਾਡੇ ਦਰਿਆਈ ਪਾਣੀ, ਸਾਡੀਆਂ ਅਲੋਪ ਕੀਤੀਆਂ ਗਈਆਂ ਜਵਾਨੀਆਂ ਅਤੇ ਅਣਪਛਾਤੀਆਂ ਬਣਾਈਆਂ ਗਈਆਂ ਲਾਸ਼ਾਂ ਜਿਨ੍ਹਾਂ ਵਿੱਚ 1 ਸਾਲ ਤੋਂ ਲੈ ਕੇ 90 ਸਾਲ ਤੱਕ ਦੇ ਬਜ਼ੁਰਗ ਸ਼ਾਮਲ ਸਨ। ਪੰਜਾਬ ਵਿੱਚ ਨਸ਼ਿਆਂ ਦੇ ਲਿਆਂਦੇ ਗਏ ਹੜ੍ਹਾਂ ਦੇ ਪਿੱਛੇ ਕੌਣ ਹੈ। ਮੈਂ 2009 ਵਿੱਚ ਆਸਟ੍ਰੇਲੀਆ ਆ ਗਿਆ ਸੀ। ਹੁਣ ਸ਼ਾਇਦ ਜ਼ਿਆਦਾ ਨੌਜਵਾਨ ਜਾਗਰੂਕ ਹੋਣ ਕਿਉਂਕਿ ਹੁਣ ਇੰਟਰਨੈਟ ਹਰ ਕਿਸੇ ਦੀ ਰੀਚ 'ਚ ਹੈ। 2009 ਤੱਕ ਪੰਜਾਬ ਇੰਟਰਨੈਟ ਨੂੰ ਅਫੋਰਡ ਨਹੀਂ ਸੀ ਕਰ ਸਕਦਾ ਤੇ ਨਾ ਹੀ ਜ਼ਰੂਰਤ ਸਮਝਦਾ ਸੀ। ਪੰਜਾਬ ਵਿੱਚ ਕੋਈ ਲਿਟਰੇਚਰ ਜਾਂ ਪੁਸਤਕ ਹੀ ਨਹੀਂ ਹੈ ਜੋ ਸੱਚਾਈ ਦੱਸਦੀ ਹੋਵੇ। ਕੋਈ ਪ੍ਰਿੰਟ ਜਾਂ ਇਲੈਕਟ੍ਰੋਨਿਕ ਮੀਡੀਆ ਇਸ ਦੀ ਗੱਲ ਨਹੀਂ ਕਰਦਾ। ਅਸੀਂ ਜੋ ਸਕੂਲਾਂ ਕਾਲਜਾਂ ਵਿੱਚ ਪੜ੍ਹਦੇ ਹਾਂ ਉਹ ਹੋਰ ਹੈ ਤੇ ਜੋ ਸੱਚਾਈ ਹੈ ਉਹ ਹੋਰ ਹੈ। ਇਸ ਵਿੱਚ ਮੇਰਾ ਜਾਂ ਪੰਜਾਬ ਵਿੱਚ ਰਹਿੰਦੇ ਨੌਜਵਾਨਾਂ ਦਾ ਕੀ ਕਸੂਰ ਹੈ, ਆਪ ਜੀ ਦੱਸੋ। ਪਰ ਬਾਹਰ ਬੈਠੇ ਵੀਰ ਭੈਣਾਂ ਪੰਜਾਬੀ ਲੋਕਾਂ ਨੂੰ ਪਾਗਲ ਕਹਿੰਦੇ ਨੇ। ਕੀ SGPC ਨੂੰ ਨਹੀਂ ਚਾਹੀਦਾ ਕਿ ਉਹ ਸਾਡੇ ਤੱਕ ਸਾਡੀ ਸੱਚਾਈ, ਬੀਤੇ ਸਮੇਂ ਤੋਂ ਲੈ ਕੇ ਹੁਣ ਤੱਕ ਦਾ ਇਤਿਹਾਸ ਮੁਫਤ ਮੁਹੱਈਆ ਕਰਵਾਉਣ। ਸਾਡੇ ਸ਼ਹੀਦ ਜੋ ਦੇਸ਼ ਦੇ ਲੋਕਾਂ ਲਈ ਜਾਨਾਂ ਵਾਰ ਗਏ ਉਹਨਾਂ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ। ਇਹਨਾਂ ਬਾਰੇ ਤਾਂ ਜਾਣਕਾਰੀ ਪਾਣੀ ਵਾਂਗ 4 ਚੁਫੇਰੇ ਫੈਲਾਈ ਜਾਣੀ ਚਾਹੀਦੀ ਹੈ। ਇਹ ਹਰ ਇੱਕ ਦੀ ਪਹੁੰਚ ਵਿੱਚ ਹੋਣੀ ਚਾਹੀਦੀ ਹੈ। SGPC ਕੋਲ ਕਾਫੀ ਪੈਸੇ ਹਨ ਪਰ ਇਸ ਨੇ ਕੁਝ ਨਹੀਂ ਕੀਤਾ। ਗੁਰਦੁਆਰਿਆਂ ਵਿੱਚ ਵੀ ਕਦੇ ਬੰਦਾ ਬਹਾਦਰ ਜਾਂ ਸਾਹਿਬਜ਼ਾਦਿਆਂ ਦੀਆਂ 8-10 ਵਰਕਿਆਂ ਦੀਆਂ ਮੁਫਤ ਬੁਕਲੇਟਸ ਵੰਡੀਆਂ ਜਾਂਦੀਆਂ ਹਨ, ਉਹ ਵੀ 3-4 ਸਾਲ 'ਚ 1-2 ਵਾਰੀ। ਇਹੀ ਕਾਰਨ ਹੈ ਕਿ ਪੰਜਾਬ ਦੇ ਹੀਰੋ ਅੱਜ ਡੇਰਾਵਾਦੀ ਤੇ ਕਬਰ ਪੂਜਕ ਹਨ। ਮੈਂ ਦਾਅਵੇ ਨਾਲ ਕਹਿੰਦਾ ਹਾਂ ਕਿ ਜ਼ਿਆਦਾ ਸਿੱਖਾਂ ਨੂੰ ਤਾਂ 10 ਗੁਰੂ ਸਾਹਿਬਾਨਾਂ ਦੇ ਨਾਮ ਦਾ ਵੀ ਨਹੀਂ ਪਤਾ ਹੋਵੇਗਾ। ਕੋਈ ਭੁੱਲ ਹੋ ਗਈ ਹੋਵੇ ਤਾਂ ਮਾਫ਼ ਕਰਨਾ। ਤੁਸੀਂ ਇੱਕ ਵਧੀਆ ਟੀਚਰ ਹੋ, ਤੁਹਾਨੂੰ ਚੰਗਾ ਲੱਗੇ ਜਾਂ ਨਾ ਲੱਗੇ ਮੈਂ ਤੁਹਾਨੂੰ ਲਿਖਦਾ ਰਹਾਂਗਾ। ਤੁਹਾਡੀ ਸਾਰੀ ਟੀਮ ਵਧਾਈ ਦੀ ਪਾਤਰ ਹੈ। ਇੱਕ ਵਿਦਿਆਰਥੀ ਹੈਰੀ ਸਿੰਘ। ਸਭ ਤੋਂ ਪਹਿਲਾਂ ਤਾਂ ਵੀਰ ਹੈਰੀ ਸਿੰਘ ਜੀ ਦਾ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਲਿਖਿਆ। ਸਾਨੂੰ ਭਾਵੇਂ ਨਾ ਵੀ ਚੰਗਾ ਲੱਗੇ, ਜਿਵੇਂ ਉਹਨਾਂ ਨੇ ਕਿਹਾ, ਬਹੁਤ ਮੁਬਾਰਕ। ਤੁਸੀਂ ਸਾਨੂੰ ਲਿਖਦੇ ਰਹੋ। ਅਸੀਂ ਹਮੇਸ਼ਾ ਹੀ ਤੁਹਾਡੀ ਲਿਖਤ ਦੀ ਇੰਤਜ਼ਾਰ 'ਚ ਵੀ ਰਵਾਂਗੇ ਔਰ ਉਸ ਨੂੰ ਸ਼ੇਅਰ ਵੀ ਕਰਾਂਗੇ ਦਰਸ਼ਕਾਂ ਦੇ ਨਾਲ। ਹਾਂਜੀ, ਕਿਉਂਕਿ ਇਹੀ ਵਿਚਾਰ ਨੇ ਜਿਨ੍ਹਾਂ ਦਾ ਆਦਾਨ ਪ੍ਰਦਾਨ ਹੀ ਸਾਨੂੰ ਗਿਆਨਵਾਨ ਬਣਾਉਂਦਾ। ਗੁਰੂ ਨਾਨਕ ਸਾਹਿਬ ਦਾ ਇਹ ਫਰਮਾਨ ਹੈ ਕਿ ਜਬ ਲਗ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀਏ ਕਿਛ ਕਹੀਏ। ਕਹਿਣਾ ਤੇ ਸੁਣਨਾ ਇਹੀ ਡਾਇਲੋਗ ਹੈ, ਇਹੀ ਗੋਸ਼ਟੀ ਹੈ, ਇਹੀ ਵਿਚਾਰ ਵਟਾਂਦਰੇ। ਇਹਨਾਂ ਦੀ ਲਿਖਤ ਆਪਣੇ ਆਪ ਦੇ ਵਿੱਚ ਬੜੀ ਸਪਸ਼ਟ ਹੈ ਔਰ ਮੈਂ ਉਹਦੇ 'ਚੋਂ ਬਹੁਤ ਸਾਰੇ ਨੁਕਤੇ ਨਹੀਂ ਦੁਹਰਾਵਾਂਗਾ, ਪਰ ਮੈਂ ਤੁਹਾਡੇ ਪੜ੍ਹਨ ਦੌਰਾਨ ਜਿਹੜੇ ਕੁਛ ਪੁਆਇੰਟ ਲਿਖੇ ਨੇ
ਉਹਨਾਂ ਨੂੰ ਮੈਂ ਸਿਸਟਮੈਟਿਕਲੀ ਸ਼ੇਅਰ ਕਰਦਾ। ਹਾਂਜੀ। ਉਹਨਾਂ ਨੇ ਪੁੱਛਿਆ ਵੀ ਤੁਸੀਂ ਈਮੇਲ ਆਪ ਪੜ੍ਹਦੇ ਹੋ ਜਾਂ ਤੁਹਾਡੀ ਟੀਮ ਪੜ੍ਹ ਕੇ ਤੁਹਾਨੂੰ ਰੈਲੇਵੈਂਟ ਈਮੇਲਸ ਜਿਹੜੀ ਹੈ ਫਾਰਵਰਡ ਕਰਦੀ ਹੈ। ਮੋਸਟ ਆਫ ਦਾ ਟਾਈਮ ਬਹੁਤ ਵਾਰ ਅਸੀਂ ਆਪ ਹੀ ਪੜ੍ਹਦੇ ਤੇ ਸਿਲੈਕਸ਼ਨ ਵੀ ਸਾਡੀ ਆਪਣੀ ਹੁੰਦੀ ਹੈ ਜੀ। ਹਾਲਾਂ ਇਸ ਗੱਲ ਦਾ ਸਾਨੂੰ ਧਿਆਨ ਹੁੰਦਾ ਹੈ ਵੀ ਜੇ ਆਲਰੇਡੀ 2-3 ਈਮੇਲਸ ਇੱਕੋ ਟੌਪਿਕ ਤੇ ਨੇ ਤੇ ਰੈਪੀਟੀਸ਼ਨ ਹੈ, ਉਹਦੇ ਚੋਂ ਅਸੀਂ ਜਿਹੜਾ ਹੈ ਫਿਰ ਇੱਕੋ ਹੀ ਪਿਕ ਕਰਦੇ। ਹਾਂਜੀ। ਤੇ ਕਈ ਵਾਰ ਜਦੋਂ ਬਹੁਤ ਲੰਬੀ ਚੌੜੀ ਹੋਏ, ਵੱਡੀ ਹੋਏ, ਸਾਨੂੰ ਲੱਗੇ ਕਿ ਵੀ ਉਹਦੇ 'ਚ ਇਨ ਇਟਸੈਲਫ ਰੈਪੀਟੀਸ਼ਨ ਹੈ, ਹਾਂਜੀ, ਉਹਨੂੰ ਕਈ ਵਾਰੀ ਅਸੀਂ ਐਜ਼ ਏ ਰਿਜ਼ਰਵ ਰੱਖ ਲੈਂਦੇ ਹਾਂ ਤਾਂ ਕਿ ਜਦੋਂ ਵਕਤ ਬਣੇ ਉਹਨਾਂ ਨੂੰ ਅਸੀਂ ਸ਼ੇਅਰ ਕਰ ਲਈਏ ਜੀ। ਕੁਛ ਜਿਹੜੀਆਂ ਬਹੁਤ ਜ਼ਿਆਦਾ ਤਾਰੀਫ ਵਾਲੀਆਂ ਹੁੰਦੀਆਂ ਨੇ, ਤਾਰੀਫ ਜਿਹੜੀ ਜਿਹਦਾ ਕੋਈ ਉਹਨਾਂ ਵੈਲਵਿਸ਼ਰਸ ਦੀਆਂ ਹੁੰਦੀਆਂ, ਜਾਂ ਕਈ ਜਿਹੜੀਆਂ ਇੱਕ ਹੇਟ ਮੇਲ ਕਿਸਮ ਦਾ ਹੁੰਦਾ, ਉਹਦੇ 'ਚ ਮੁੱਦਾ ਕੋਈ ਨਹੀਂ ਹੁੰਦਾ, ਹਾਂਜੀ ਹਾਂਜੀ, ਪਰ ਉਹ ਖਾਲਿਸਤਾਨ ਪ੍ਰਤੀ, ਸਿੱਖ ਧਰਮ ਪ੍ਰਤੀ, ਸਿੱਖ ਕੌਮ ਪ੍ਰਤੀ ਬਹੁਤ ਨਫ਼ਰਤ ਦਾ ਵਿਖਾਵਾ ਹੁੰਦਾ, ਉਹਨਾਂ ਨੂੰ ਵੀ ਅਸੀਂ ਜਿਹੜਾ ਉਹ ਬਾਹਰ ਕੱਢ ਦਿੰਦੇ ਕਿਉਂਕਿ ਉਹ ਵੀ ਵਕਤ ਦਾ ਜ਼ਿਆ ਹੈ। ਬਾਕੀ ਉਹਨਾਂ ਨੇ ਪੁੱਛਿਆ ਵੀ ਤੁਹਾਡਾ ਉੱਤਰਾਧਿਕਾਰੀ ਤੇ ਤੁਹਾਡੇ ਤੋਂ ਬਾਅਦ ਕੌਣ। ਦੇਖੋ ਇੱਕ ਗੱਲ ਜ਼ਾਹਰ ਹੈ ਵੀ ਜਿਹੜਾ ਪੰਥ ਹੈ, ਖਾਲਸਾ ਪੰਥ, ਇਹ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣਾ ਸਰਬੰਸ ਕੁਰਬਾਨ ਕੀਤਾ ਔਰ ਖਾਲਸਾ ਪੰਥ ਦੀ ਸੇਵਾ ਦਾ ਮੌਕਾ ਗੁਰੂ ਕਲਗੀਧਰ ਪਾਤਸ਼ਾਹ ਕਿਹਦੇ ਸਿਰ ਤੇ ਹੱਥ ਰੱਖ ਕੇ ਕਿਸ ਨੂੰ ਥਾਪੜਾ ਦੇ ਕੇ ਲੈਂਦੇ ਨੇ, ਹਾਂਜੀ, ਇਹ ਸਤਿਗੁਰੂ ਦੀ ਆਪਣੀ ਕਲਾ ਹੈ, ਆਪਣਾ ਕਮਾਲ ਹੈ, ਆਪਣੀ ਉਹਨਾਂ ਦੀ ਬਖਸ਼ਿਸ਼ ਹੈ। ਸੋ ਉਹਦੇ 'ਚ ਨਾ ਤਾਂ ਇਹ ਕੋਈ ਮੋਨਾਰਕੀ ਹੈ, ਕੋਈ ਬਾਦਸ਼ਾਹਤ ਸਿਸਟਮ ਹੈ ਵੀ ਅੱਗੋਂ ਕਿਸੇ ਨੂੰ ਤੁਸੀਂ ਉੱਤਰਾਧਿਕਾਰੀ ਬਣਾਉਣਾ। ਔਰ ਮੈਂ ਇਹ ਸਮਝਦਾ ਕਿ ਜਦੋਂ ਵਿਚਾਰਾਂ ਦਾ ਆਦਾਨ ਪ੍ਰਦਾਨ ਹੁੰਦਾ ਹੈ, ਉਹਦੇ 'ਚ ਜਿਹੜੇ ਤੁਹਾਡੇ ਵਿਚਾਰਾਂ ਦੇ ਨਾਲ ਸਹਿਮਤ ਨੇ, ਵਿਚਾਰਾਂ ਨੂੰ ਪਿਆਰ ਕਰਦੇ ਨੇ, ਸਿੱਖੀ ਨੂੰ ਪਿਆਰ ਕਰਦੇ ਨੇ, ਉਹਨਾਂ 'ਚੋਂ ਹੀ ਅੱਗੇ ਫਿਰ ਸੇਵਾ ਦੇ ਪੰਧ ਲਈ ਤੁਰ ਪੈਂਦੇ ਨੇ। ਜਿਵੇਂ ਅਸੀਂ ਇਹ ਸਾਰਾ ਹਫ਼ਤਾ 20ਵੀਂ ਸਦੀ ਦੇ ਮਹਾਨ ਸਿੱਖ ਦਾਰਸ਼ਨਿਕ ਸਰ ਕਪੂਰ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਕੀਤਾ ਹੋਇਆ ਜੀ। ਔਰ ਰੋਜ਼ਾਨਾ 2 ਡਿਸਟਿੰਗੁਇਸ਼ਡ ਸ਼ਖਸੀਅਤਾਂ ਦੇ ਨਾਲ TV 84 ਨਿਊਜ਼ 'ਚ ਗੱਲਬਾਤ ਹੁੰਦੀ ਹੈ। ਅੱਜ ਵੀ ਪ੍ਰਿੰਸੀਪਲ ਸੁਰਿੰਦਰ ਸਿੰਘ ਜਿਹੜੇ ਮੈਂਬਰ ਨੇ ਸ਼੍ਰੋਮਣੀ ਕਮੇਟੀ ਦੇ ਅਨੰਦਪੁਰ ਸਾਹਿਬ ਤੋਂ, ਉਹ ਗੱਲ ਕਰਨਗੇ। ਪਿਛਲੇ ਕੱਲ ਕਰਨਾਲ ਸਿੰਘ ਪੰਜੋਲੀ ਹੋਰਾਂ ਨੇ ਕੀਤੀ। ਔਰ ਮੈਂ ਦੇਖਦਾ ਵੀ ਹੁਣ ਜਿਸ ਸਰ ਕਪੂਰ ਸਿੰਘ ਗ੍ਰਸਤੀ ਸਨ, ਉਹਨਾਂ ਦਾ ਬੇਟਾ ਵੀ ਵਰਲਡ ਬੈਂਕ ਵਗੈਰਾ 'ਚ ਨੌਕਰੀ ਕਰਦਾ ਰਿਹਾ ਜਾਂ ਦੂਜਾ, ਪਰ ਗੱਲ ਜਿਹੜੀ ਸੀ ਉਹਨਾਂ ਦੇ ਨਾਲ ਹੀ ਪਰਿਵਾਰ 'ਚ ਉਹਨਾਂ 'ਚ ਹੀ ਸੀ। ਉਹ ਕਦੇ ਕਦੇ ਹੁੰਦਾ ਜਿਹਨੂੰ ਕੋਈ ਗੁਰੂ ਸੇਵਾ ਲੈਂਦਾ, ਲੇਕਿਨ ਜੇ ਵਿਰਾਸਤ ਦੇਖਣੀ ਹੈ ਸਰਦਾਰ ਕਪੂਰ ਸਿੰਘ ਦੀ ਥਾਟ, ਤਾਂ ਉਹਨਾਂ ਦੀ ਵਿਰਾਸਤ ਵੀ ਸਿੱਖੀ ਪਿਆਰ ਹੈ ਜੀ, ਸਿੱਖੀ ਥਾਟ ਹੈ। ਤੇ ਫਿਰ ਕਿੰਨੇ ਭਾਈ ਗਜਿੰਦਰ ਸਿੰਘ ਦਲ ਖਾਲਸਾ ਤੋਂ ਲੈ ਕੇ ਸਾਡੇ ਵਰਗੇ ਕਿੰਨੇ ਸਧਾਰਨ ਸਟੂਡੈਂਟ ਜਿਹੜੇ ਸੀ ਉਹਨਾਂ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋਏ। ਔਰ ਜਿਉਂ-ਜਿਉਂ ਗੁਰਤੇਜ ਸਿੰਘ ਜਿਹੜੇ IAS ਜਿਨ੍ਹਾਂ ਨੇ ਛੱਡ ਕੇ ਪੰਥ ਦਾ ਪਿੜ ਚੁਣਿਆ, ਸੋ ਇਸ ਕਿਸਮ ਦਾ ਇਹ ਤਾਂ ਥਾਟ ਹੁੰਦਾ ਜਦੋਂ ਤੁਸੀਂ ਇੱਕ ਵਿਚਾਰ ਨੂੰ, ਹੁਣ ਜਦੋਂ ਕਿਸੇ ਵੇਲੇ ਉਹ ਇਕੱਲੇ ਸਨ 47 ਦੇ ਦੌਰ 'ਚ, ਉਹਨਾਂ ਦੀ ਗੱਲ ਕਿਸੇ ਨੇ ਨਹੀਂ ਸੁਣੀ, ਪਰ ਜਦੋਂ ਸੰਤ ਭਿੰਡਰਾਂ ਵਾਲੇ ਸੀਨ ਤੇ ਆਏ, ਉਹ ਸਮਝੋ ਵੀ ਜਿਹੜਾ ਗਰਾਊਂਡ ਉਹਨਾਂ ਨੇ ਵਿਚਾਰ ਦੇ ਨਾਲ ਤਿਆਰ ਕੀਤਾ ਸੀ, ਉਹਨੂੰ ਖੂਨ ਦੇ ਨਾਲ ਸਿੰਜ ਕੇ ਇਮਾਰਤ ਖੜੀ ਕਰਨ ਵਾਲੇ ਭਿੰਡਰਾਂ ਵਾਲੇ ਅਕਾਲ ਪੁਰਖ ਨੇ ਭੇਜ ਦਿੱਤੇ ਜੀ। ਔਰ ਫਿਰ ਜਦੋਂ ਅਸੀਂ ਹੁਣ ਦੋਨਾਂ ਦੀ ਗੱਲ ਦੇਖਦੇ ਹਾਂ ਕਿ ਭਾਈ ਉਹ ਮਹਾਨ ਦਾਰਸ਼ਨਿਕ ਨੇ, ਦਰਵੇਸ਼ ਨੇ, ਚਿੰਤਕ ਨੇ, ਸੰਤ ਭਿੰਡਰਾਂ ਵਾਲੇ ਮਹਾਨ ਸਿੱਖ ਨੇ 20ਵੀਂ ਸਦੀ ਦੇ। ਸੋ ਜਿੱਥੇ ਉਹਨਾਂ ਨੇ ਗੱਲ ਛੱਡੀ, ਜੇ ਪਿੰਡਾਂ ਵਾਲਿਆਂ ਨੂੰ ਸਰਕਾਰ ਨੇ ਸ਼ਹੀਦ ਕਰ ਦਿੱਤਾ, ਔਰ ਜਿਵੇਂ ਇਹਨਾਂ ਨੇ ਕਿਹਾ ਕਿ ਜੀ ਪੰਜਾਬ 'ਚ ਤਾਂ ਬਹੁਤ ਇਹੀ ਮੰਨਦੇ ਰਹੇ ਚੜ੍ਹਦੀ ਕਲਾ 'ਚ ਨੇ, ਜਿਹੜੀ ਉਹਨਾਂ ਦੀ ਆਪਣੀ ਟਕਸਾਲ ਸੀ 20 ਸਾਲ ਉਹੀ ਤੱਥ ਤੋਂ ਮੁਨਕਰ ਰਹੀ, ਤੇ ਗੱਲ ਰੁਕੀ ਤਾਂ ਨਹੀਂ ਨਾ ਹੈ। ਸਰਕਾਰ ਨੇ ਤਾਂ ਇਹ ਸੋਚਿਆ ਸੀ ਕਿ ਵੀ ਕਿਉਂਕਿ ਟਕਸਾਲ ਰਾਹੀਂ ਉਹ ਆਏ ਨੇ ਤੇ ਟਕਸਾਲ ਹੀ ਕਹੀ ਜਾਏ, ਗੱਲ ਮੁੱਕ ਜਾਏਗੀ। 20 ਸਾਲ ਸਿੱਖ ਡੀਕਦੇ ਨੇ, 20 ਸਾਲ ਬਾਅਦ ਨਵੀਂ ਜਨਰੇਸ਼ਨ ਆ ਜਾਂਦੀ ਹੈ ਜੀ। ਲੇਕਿਨ ਨੋ ਮੈਟਰ ਉਹਨਾਂ ਦੀ ਆਪਣੀ ਸੈਮੀਨਰੀ ਨੇ ਕੀ ਕੀਤਾ, ਕਿੰਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਸ ਵਿਚਾਰ ਦੇ ਲਈ ਆ ਗਏ ਔਰ ਕਿਵੇਂ ਸ਼ਹਾਦਤਾਂ ਦਿੱਤੀਆਂ। ਅੱਜ ਸਰਕਾਰ ਜਿੰਨਾ ਮਰਜ਼ੀ ਜ਼ੁਲਮ ਕਰੇ, ਜਿੰਨਾ ਮਰਜ਼ੀ ਡਰਾਏ, ਕਿਵੇਂ ਰਾਜੋ ਆਣਿਆਂ, ਹਵਾਰਿਆਂ ਵਰਗੇ ਜਿਹੜੇ ਯੋਧੇ ਨੇ ਉਹ ਜੇਲ੍ਹਾਂ ਦੇ ਵਿੱਚ ਬੈਠੇ ਵੀ ਲਲਕਾਰ ਰਹੇ ਨੇ। ਸੋ ਸਾਨੂੰ ਕਦੇ ਇਸ ਗੱਲ ਦਾ ਕੋਈ ਫਿਕਰ ਨਹੀਂ ਹੈ ਵੀ ਕੌਣ ਉੱਤਰਾਧਿਕਾਰੀ ਜਾਂ ਅੱਗਾ ਕੀ ਪਿੱਛਾ ਕੀ, ਜਾਣਾ ਸਭ ਨੇ ਹੈ। ਜਿੰਨੀ ਦੇਰ ਸਤਿਗੁਰੂ ਦੀ ਬਖਸ਼ਿਸ਼ ਦੇ ਨਾਲ ਸਾਹ ਨੇ, ਗੁਰੂ ਕਦਮ ਸਾਬਤ ਰੱਖਣ, ਅਸੀਂ ਆਪਣਾ ਫਰਜ਼ ਜਾਗਤੇ ਰਹੋ ਕਰਦੇ ਜਾਂਦੇ। ਫਿਰ ਇਹ ਗੁਰੂ ਕਲਗੀਧਰ ਦਾ ਬਿਰਦ ਹੈ ਕਿ ਉਹਨਾਂ ਨੇ ਕਿਹਦੇ ਸਿਰ ਤੇ ਹੱਥ ਰੱਖ ਕੇ ਕਿਹਦੇ ਤੋਂ ਕੀ ਸੇਵਾ ਲੈਣੀ ਹੈ। ਫਿਰ ਉਹਨਾਂ ਨੇ ਪ੍ਰੋਗਰਾਮ ਬਾਰੇ ਕਿਹਾ ਕਿ ਵੀ ਇਹ ਵਧੀਆ ਲੱਗਦਾ ਹੈ, ਗਿਆਨ ਵਾਲਾ ਹੈ। ਔਰ ਉਹਨਾਂ ਨੇ ਇਹ ਵੀ ਕਿਹਾ ਵੀ ਬਾਹਰ ਆ ਕੇ ਪਤਾ ਲੱਗਾ, ਉਹ ਸ਼ਾਇਦ 2009 ਦੇ ਵਿੱਚ ਬਾਹਰ ਆਏ ਨੇ ਵੀ ਪੰਜਾਬ 'ਚ ਤਾਂ ਉਹਨਾਂ ਦਾ, ਔਰ ਜਿਹੜਾ ਉਹਨਾਂ ਨੇ ਕੇਸ ਬਿਲਡ ਕੀਤਾ ਹੈ ਇਸ ਗੱਲ ਦੇ ਉੱਤੇ ਕੀਤਾ ਹੈ
ਜਿਹੜੇ ਬਾਹਰ ਬੈਠੇ ਸਾਡੇ ਕੁਝ ਵੀਰ ਭੈਣਾਂ ਨੇ ਪੰਜਾਬ ਦੇ ਪੰਜਾਬੀਆਂ ਨੂੰ, ਸਿੱਖਾਂ ਨੂੰ ਪਾਗਲ ਕਹਿੰਦੇ ਨੇ ਜਾਂ ਕਹਿੰਦੇ ਨੇ ਜੀ ਉਹਨਾਂ ਨੂੰ ਕਿਉਂ ਨਹੀਂ ਹੁੰਦਾ, ਔਰ ਉਹਨੂੰ ਵੀ ਉਹਨਾਂ ਨੇ ਡਿਫੈਂਡ ਕੀਤਾ, ਔਰ ਮੈਂ ਉਹਨਾਂ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਹੈ ਕਿ ਦੇਖੋ ਅਲਟੀਮੇਟਲੀ ਜਿਹੜਾ ਸਭ ਤੋਂ ਵੱਡਾ ਰੋਗ ਹੈ, ਸਭ ਤੋਂ ਵੱਡੀ ਬਿਮਾਰੀ ਹੈ, ਔਰ ਜੇ ਮੈਂ ਬੁੱਧ ਦੀ ਗੱਲ ਵੀ ਕਰਾਂ ਕਿ ਜਿਹੜਾ ਸਾਰਾ ਬੁੱਧ ਧਰਮ ਦਾ ਤੱਤਸਾਰ ਹੈ, ਬਿਗਨਿੰਗ ਉਹਨੇ ਇੱਥੋਂ ਹੀ ਕੀਤੀ ਕਿ ਸਭ ਤੋਂ ਵੱਡਾ ਐਨਮੀ ਜਿਹੜਾ ਹੈ ਉਹ ਇਗਨੋਰੈਂਸ ਹੈ, ਅਗਿਆਨਤਾ ਹੈ। ਔਰ ਜੇ ਅਗਿਆਨਤਾ ਹੈ, ਪਤਾ ਹੀ ਨਹੀਂ ਹੈ ਕਿਸੇ ਦਾ, ਤੇ ਉਹਨਾਂ ਤੇ ਤੁਸੀਂ ਕਿਹੜਾ ਫਤਵਾ ਦਿਓਗੇ। ਹੁਣ ਇਹੀ ਗੱਲ ਜਦੋਂ ਅਸੀਂ ਅਧਿਆਤਮ ਦੀ ਦੁਨੀਆ 'ਚ ਦੇਖਦੇ ਹਾਂ ਤੇ ਅਸੀਂ ਜਦੋਂ ਇਸ ਪਾਰਟ ਵੱਲ ਦੇਖਦੇ ਹਾਂ ਕਿ ਭਾਈ ਅਲਟੀਮੇਟਲੀ ਜਿਹੜਾ ਗਿਆਨ ਦਾ ਅੰਜਨ, ਜਦੋਂ ਅਸੀਂ ਕਹਿੰਦੇ ਹਾਂ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼, ਹਾਂਜੀ, ਗੁਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਹੁਣ ਅੰਜਨ ਸੁਰਮੇ ਨੂੰ ਕਹਿੰਦੇ ਨੇ ਕਿ ਗੁਰੂ ਨੇ ਗਿਆਨ ਦਾ ਅੰਜਨ ਦਿੱਤਾ ਤੇ ਅਗਿਆਨ ਦਾ ਹਨੇਰਾ ਕੱਟਿਆ ਗਿਆ। ਅਧਿਆਤਮ ਦੀ ਦੁਨੀਆ ਕਿ ਜਦੋਂ ਗਿਆਨ ਆਉਂਦਾ ਹੈ, ਤਤ ਗਿਆਨ ਹੈ, ਵਿਵੇਕ ਗਿਆਨ ਜਿਹਨੂੰ ਅਸੀਂ ਕਹਿੰਦੇ ਹਾਂ, ਗਿਆਨ ਆਇਆ ਤੇ ਅਗਿਆਨ ਗਿਆ, ਅਗਿਆਨ ਹਨੇਰਾ ਹੁੰਦਾ ਹੈ। ਸੋ ਅਧਿਆਤਮ ਦੀ ਦੁਨੀਆ 'ਚ ਗੁਰੂ ਗਿਆਨ ਦੇਣ ਵਾਲੇ ਨੇ। ਤੇ ਜਦੋਂ ਅਸੀਂ ਵਰਲਡਲੀ ਅਵੇਅਰਨੈਸ ਦੀ ਗੱਲ ਕਰਦੇ ਹਾਂ ਕਿ ਭਾਈ ਸਿੱਖਾਂ ਨੂੰ ਪਤਾ ਨਹੀਂ ਹੈ, ਜਾਂ 20 ਸਾਲ ਉਹਨਾਂ ਨੇ ਸੰਤਾਂ ਨੂੰ ਚੜ੍ਹਦੀ ਕਲਾ 'ਚ ਕਹੀ ਰੱਖਿਆ, ਸਰਕਾਰ ਸਾਡੇ ਹੀਰੋਆਂ ਨੂੰ ਆਤੰਕਵਾਦੀ ਬਣਾਉਂਦੀ ਹੈ, ਇੱਕ ਵੱਡਾ ਤਬਕਾ ਜਿਹੜਾ ਉਹਦਾ ਅਸਰ ਕਬੂਲਦਾ, ਔਰ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ SGPC ਵਰਗੀ ਜਮਾਤ ਜਿਹਦੇ ਕੋਲ ਬਹੁਤ ਵੱਡੇ ਫੰਡ ਨੇ, ਉਹ 2-4 ਸਾਲ 'ਚ ਇੱਕ ਅੱਧਾ ਕੋਈ ਮੁਫਤ ਬਾਬਾ ਬੰਦਾ ਸਿੰਘ ਬਹਾਦਰ ਜਾਂ ਸਾਹਿਬਜ਼ਾਦਿਆਂ ਦੇ ਕੋਈ ਟਰੈਗਡ ਬਣ ਦਿੰਦੇ ਨੇ, ਇਸ ਤੋਂ ਬਿਨਾਂ ਕੋਈ ਲਿਟਰੇਚਰ ਕੋਈ ਅਵੇਲੇਬਲ ਨਹੀਂ ਹੈ। ਹਾਂਜੀ। ਔਰ ਦੇਖੋ ਕਈ ਚੀਜ਼ਾਂ, ਜਦੋਂ ਅਸੀਂ ਹੁਣ ਖੁਸ਼ਵੰਤ ਸਿੰਘ ਦਾ ਜ਼ਿਕਰ ਅਸੀਂ ਅੱਗੇ ਵੀ ਕੀਤਾ ਸੀ, ਹਾਲਾਂਕਿ ਮੈਨੂੰ ਯਾਦ ਹੈ ਵੀ ਇੱਕ ਵਾਰੀ ਖੁਸ਼ਵੰਤ ਸਿੰਘ ਨੇ 2000 ਦੀ ਬਿਗਨਿੰਗ 'ਚ ਇਹ ਗੱਲ ਕਹੀ ਸੀ ਕਿ ਜੀ ਜਿਹੜਾ ਖਾਲਿਸਤਾਨ ਮੰਗਣ ਵਾਲੇ ਨੇ ਉਹ ਆ ਕੇ ਦੱਸਣ ਤੇ ਸਹੀ, ਮੈਂ ਤਿਆਰ ਹਾਂ ਡਿਬੇਟ ਦੇ ਲਈ ਕਿ ਖਾਲਿਸਤਾਨ ਕਿੱਥੇ ਬਣਾਉਣਗੇ, ਖਾਲਿਸਤਾਨ ਦਾ ਕੀ ਸੰਕਲਪ ਹੈ, ਕਿੰਨਾ ਉਹ ਅਨਜਸਟੀਫਾਈਡ ਹੈ। ਤੇ ਅਸੀਂ ਉਹਦਾ ਉਹ ਕਬੂਲਿਆ ਸੀ ਚੈਲੰਜ, ਅਸੀਂ ਪਬਲਿਕਲੀ ਵਾਸ਼ਿੰਗਟਨ ਟਾਈਮਸ ਦੇ ਵਿੱਚ ਵੀ ਉਹਨਾਂ ਨੂੰ ਕਿਹਾ ਸੀ ਵੀ ਠੀਕ ਹੈ, ਵੈਨਿਊ ਅਸੀਂ ਨੈਸ਼ਨਲ ਪ੍ਰੈਸ ਕਲੱਬ ਰੱਖਾਂਗੇ, ਤੂੰ ਆ, ਔਰ ਜਿਹੜੇ 5 ਜੱਜ ਵੀ ਪਾਕਿਸਤਾਨ ਦੇ ਹੀ ਚੁਣ ਲਓ, ਹਿੰਦੁਸਤਾਨ ਦੇ ਚੁਣ ਲਓ, ਕੋਈ ਵੀ ਤੇਰੀ ਚੋਇਸ, ਉਹਦੇ ਤੋਂ ਓਪਨ ਡਿਬੇਟ ਕਰ ਲਓ। ਹਾਂਜੀ। ਔਰ ਰਿਪੀਟਡਲੀ 3 ਟਾਈਮਸ ਉਹਨਾਂ ਦਾ ਇੱਕ ਦੋਸਤ ਮਸ਼ਾਹਿਦ ਹੁਸੈਨ ਵੀ ਨੇ, ਉਹਨਾਂ ਨੂੰ ਵੀ ਅਸੀਂ ਇਹ ਲਿਖਿਆ ਸੀ ਕਿ ਬਈ, ਪਰ ਉਹਨੇ ਕਦੇ ਰਿਸਪੌਂਡ ਨਹੀਂ ਕੀਤਾ। ਸੋ ਕਹਿਣ ਦਾ ਮਤਲਬ ਹੈ ਵੀ ਅਸੀਂ ਤਾਂ ਉਹਨੂੰ ਇਸ ਕਦਰ ਤੱਕ ਜਿਹੜਾ ਉਹ ਨੈਗੇਟਿਵਲੀ ਦੇਖਦੇ। ਪਰ ਜਿਹੜੀ ਗੱਲ ਮੈਂ ਲਿਟਰੇਚਰ ਦੇ ਹਵਾਲੇ ਨਾਲ ਕਹਿਣ ਲੱਗਾ ਕਿ ਉਹਦੇ ਜਿੰਨੇ ਇੰਟਰਵਿਊ ਵੀ ਆਉਂਦੇ ਨੇ, ਔਰ ਫੈਕਟ ਇਹ ਹੈ ਵੀ ਉਹਨੇ ਸੈਂਕੜਿਆਂ ਕਿਤਾਬਾਂ ਲਿਖੀਆਂ, 100 ਸਾਲ ਦਾ ਹੋ ਗਿਆ, ਬੜਾ ਵਿਕਦਾ ਹੈ ਉਹ, ਹਰ ਥਾਂ ਮੇਰਾ ਖਿਆਲ ਹੈ ਘੱਟੋ ਘੱਟ 2 ਦਰਜਨ ਅਖਬਾਰਾਂ ਦਾ ਉਹ ਸਿੰਡੀਕੇਟਡ ਕਾਲਮਨਿਸਟ ਹੈ ਜੀ। ਪਰ ਅੱਜ ਵੀ ਜੇ ਕੋਈ ਹਿਸਟਰੀ ਦੇ ਹਵਾਲੇ ਨਾਲ ਸਿੱਖਾਂ ਦੇ ਤੁਸੀਂ ਕਹੋ ਕਿ ਜੀ ਅੰਗਰੇਜ਼ੀ 'ਚ ਕੋਈ ਲਿਟਰੇਚਰ ਦੇਣਾ, ਤੇ ਉਹ ਜਿਹੜਾ ਉਹਨੇ 2-3 ਸਾਲ ਇੱਥੇ ਰੌਕਫੈਲਰ ਇੰਸਟੀਚਿਊਟ ਹੈ ਜਿਹੜੀ ਕਿ ਫੋਰਡ ਫਾਊਂਡੇਸ਼ਨ ਦਾ ਹੀ ਸ਼ਾਇਦ ਫਰੰਟ ਹੈ, ਉਹਨਾਂ ਨੇ ਇੱਕ ਸਪਾਂਸਰ ਕੀਤਾ ਸੀ ਪ੍ਰੋਜੈਕਟ 60ਵਿਆਂ ਦੇ ਵਿੱਚ ਸਿੱਖ ਹਿਸਟਰੀ ਦੇ ਲਈ, ਜਿਹਦੇ 'ਚ ਉਹਨਾਂ ਨੇ ਖੁਸ਼ਵੰਤ ਸਿੰਘ ਨੂੰ ਚੁਣਿਆ ਸੀ। ਸੋ ਖੁਸ਼ਵੰਤ ਸਿੰਘ ਨੇ 2-3 ਸਾਲ ਦੇ ਵਿੱਚ ਹਿਸਟਰੀ ਆਫ ਦਾ ਸਿੱਖਸ ਲਿਖੀ ਉਹਨਾਂ ਦੇ ਫੋਰਡ ਫਾਊਂਡੇਸ਼ਨ ਦੇ ਲਈ, ਔਰ ਉਹਨੂੰ ਆਕਸਫੋਰਡ ਨੇ ਛਾਪਿਆ ਸੀ। ਹੁਣ ਅੱਜ ਵੀ 50 ਸਾਲ ਹੋ ਗਏ ਨੇ, ਜਿਹੜਾ ਖੁਸ਼ਵੰਤ ਸਿੰਘ ਇਹ ਕਹਿੰਦਾ ਹੈ ਵੀ ਆਈ ਐਮ ਸਿੱਖ ਬਾਈ ਐਕਸੀਡੈਂਟ, ਮੈਂ ਤਾਂ ਨਾਸਤਕ ਹਾਂ, ਮੇਰਾ ਧਰਮ 'ਚ ਵਿਸ਼ਵਾਸ ਨਹੀਂ, ਪਰ ਜੇ ਅੱਜ ਅਸੀਂ ਕਿਸੇ ਨੂੰ ਹਿਸਟਰੀ ਆਫ ਦਾ ਸਿੱਖਸ ਦੇਣੀ ਹੈ ਕਿ ਵੀ ਕੀ ਹੈ, ਤੇ ਉਹਦੀਆਂ ਹੀ ਕਿਤਾਬਾਂ ਨੇ। ਹਾਲਾਂ ਉਸ ਤੋਂ ਬਾਅਦ ਪਤਵੰਤ ਸਿੰਘ ਨੇ ਵੀ ਲਿਖੀ, ਹੋਰ ਵੀ ਹੋਇਆ, ਲੇਕਿਨ ਕੁੱਲ ਮਿਲਾ ਕੇ ਉਸ ਲੈਵਲ ਤੱਕ ਦਾ ਕੰਮ ਹੋਇਆ ਹੀ ਨਹੀਂ। ਸੋ ਹੁਣ ਜੇ ਹਾਲ ਇਹ ਹੈ ਸ਼੍ਰੋਮਣੀ ਕਮੇਟੀ ਦਾ, ਤਾਂ ਇਹਨਾਂ ਨੇ ਬਿਲਕੁਲ ਠੀਕ ਕਿਹਾ ਵੀ ਜੇ ਅੱਜ ਨਾਇਕ ਕਬਰ ਪੂਜਕ ਨੇ ਜਾਂ ਡੇਰੇਦਾਰ ਨੇ, ਤਾਂ ਉਹੀ ਨੇ ਜਾਂ ਕਬਰਾਂ ਤੱਕ ਲੋਕ ਪਹੁੰਚਦੇ ਨੇ ਜਾਂ ਡੇਰਿਆਂ ਤੱਕ ਪਹੁੰਚਦੇ ਨੇ, ਤੀਜੀ ਦਾ ਕੋਈ ਧਿਰ ਹੀ ਨਹੀਂ ਹੈ। ਔਰ ਜਿੱਥੋਂ ਤੱਕ ਮੀਡੀਆ ਦਾ ਤਾਲੁਕ ਹੈ, ਇਲੈਕਟ੍ਰੋਨਿਕ ਮੀਡੀਆ, ਪ੍ਰਿੰਟ ਮੀਡੀਆ, ਉਹ ਤਾਂ ਕਿਉਂ ਛਾਪੇਗਾ, ਉਹਨਾਂ ਨੇ ਤਾਂ ਤੁਹਾਨੂੰ ਆਤੰਕਵਾਦੀ ਬਣਾਉਣਾ ਹੈ, ਸਿੱਖਾਂ ਨੂੰ ਬਦਨਾਮ ਕਰਨਾ ਹੈ। ਰਾਦਰ ਜਿਹੜੀ ਸਾਰੀ ਮੁੰਬਈਆ ਫਿਲਮ ਇੰਡਸਟਰੀ ਹੈ ਉਹ ਇਸ ਕੰਮ ਤੇ ਲੱਗੀ ਹੋਈ ਹੈ ਕਿ ਜੀ ਤੁਹਾਨੂੰ ਉਹਨਾਂ ਨੇ ਜੋਕਰ ਬਣਾਉਣਾ ਹੈ, ਟੈਕਸੀ ਡਰਾਈਵਰ ਬਣਾਉਣਾ ਹੈ, ਸ਼ਰਾਬ ਤੁਹਾਡੇ ਨਾਲ ਐ ਜੋੜੀ ਹੋਈ ਹੈ ਜਿਵੇਂ ਸ਼ਰਾਬ ਤੋਂ ਬਿਨਾਂ ਸਿੱਖੀ ਦਾ ਕੋਈ ਕਨਸੈਪਟ ਹੀ ਨਾ ਹੁੰਦਾ ਹੋਏ, ਕਲੀਅਰ। ਸੋ ਅਸੀਂ ਸਮਝਦੇ ਹਾਂ ਵੀ ਇਹ ਸਾਰੇ ਪਾਰਟ ਚੋਂ ਚਲੋ ਉਹਨਾਂ ਨੇ ਪ੍ਰੋਬਲਮ ਆਇਡੈਂਟੀਫਾਈ ਕੀਤੀ ਹੈ, ਜਿਹੜੀ ਕਿ ਅਕਸਰ ਚਰਚਾ 'ਚ ਵੀ ਹੁੰਦਾ ਹੈ ਕਿ ਵੀ ਪੰਜਾਬ ਦੇ ਵਿੱਚ, ਪਰ ਹੁਣ ਇਹਦਾ ਹੱਲ ਦੇਖੋ, ਅਸੀਂ ਆਪਣੇ ਜਿੰਨੇ ਸਾਡੇ ਸੀਮਤ ਸਾਧਨ ਨੇ, ਗੁਰੂ ਨੇ ਜਿੰਨੀ ਸਮਰੱਥਾ ਦਿੱਤੀ, ਅਸੀਂ ਗੱਲ ਨੂੰ ਜਾਰੀ ਰੱਖਣ ਦੀ ਕੋਸ਼ਿਸ਼ ਕੀਤੀ ਹੈ।
ਔਰ ਤੁਹਾਡੇ ਆਸਟ੍ਰੇਲੀਆ ਦੇ ਵਿੱਚ ਵੀਰ ਹੈਰੀ ਸਿੰਘ ਜੀ ਵੀਰ ਨੇ ਜਿਹੜੇ ਕਿ ਹੁਣ ਐਫਰਟ ਕਰ ਰਹੇ ਨੇ, ਇੱਕ ਦੋ ਈਮੇਲਸ ਵੀ ਉਹਨਾਂ ਦੀਆਂ ਨੇ ਜਿਹੜੀਆਂ ਉਹਨਾਂ ਨੇ ਕਿਹਾ ਵੀ ਪ੍ਰੋਗਰਾਮ 'ਚ ਨਾ ਪੜ੍ਹੀਆਂ ਜਾਣ, ਹਾਂਜੀ, ਜਿਹਦੇ 'ਚ ਕਿ ਉਹ ਵੱਡੇ ਪੈਮਾਨੇ ਤੇ ਲਿਟਰੇਚਰ ਜਿਹੜਾ ਪੰਥ ਨਾਲ ਸੰਬੰਧਿਤ ਹੈ, ਖਾਲਿਸਤਾਨ ਦੀ ਆਜ਼ਾਦੀ ਨਾਲ ਸੰਬੰਧਿਤ ਹੈ, ਉਸ ਨੂੰ ਥਾਂ ਥਾਂ ਪਹੁੰਚਾਉਣਾ ਚਾਹੁੰਦੇ ਨੇ। ਜੀ, ਸੋ ਤੁਸੀਂ ਵੀ ਬੇਸ਼ੱਕ ਪੰਜਾਬ ਤੁਸੀਂ ਨਹੀਂ ਗਏ, ਤੁਹਾਡੇ ਉੱਤੇ ਸੰਪਰਕ ਨੇ ਜਾਂ ਤੁਹਾਡੇ ਪਰਿਵਾਰਾਂ 'ਚ ਰਿਸ਼ਤੇਦਾਰੀਆਂ 'ਚ ਜਿਹੜੇ ਵੀ ਕੋਈ 2-4 ਨੌਜਵਾਨ ਬੱਚੇ ਬੱਚੀਆਂ ਸਿੱਖੀ 'ਚ ਦਿਲਚਸਪੀ ਰੱਖਦੇ ਨੇ, ਉੱਥੇ ਅੱਜ ਕੱਲ੍ਹ ਤਾਂ ਇੰਟਰਨੈਟ ਦਾ ਜ਼ਮਾਨਾ ਹੈ, ਤੁਸੀਂ ਜਾਣਕਾਰੀ ਵੱਧ ਤੋਂ ਵੱਧ ਪਹੁੰਚਾਓ। ਕੋਈ ਇਸ ਕਿਸਮ ਦਾ ਯਤਨ ਜਦੋਂ ਹੁੰਦਾ ਹੈ, ਮੀਡੀਆ ਜਿਵੇਂ ਤੁਹਾਡਾ ਕੌਮੀ ਆਵਾਜ਼ ਇੱਕ ਸੇਵਾ ਕਰ ਰਿਹਾ, ਸਾਰੇ ਕਿਰਤੀ ਵੀਰ ਨੇ, ਆਪਣੀ ਕਿਰਤ ਕਰਦੇ ਨੇ, ਵਿਚਾਰੇ ਰਾਤਾਂ ਜਾਗਦੇ ਨੇ, ਦਿਨੇ ਤੁਹਾਡੇ ਤੱਕ ਪਹੁੰਚਦੇ ਨੇ, ਜਾਂ ਦਿਨੇ ਜਿਹੜਾ ਉਹ ਕੰਮ ਕਰਦੇ ਨੇ, ਰਾਤਾਂ ਜਾਗ ਕੇ ਤੁਹਾਨੂੰ ਪ੍ਰੋਗਰਾਮ ਦਿੰਦੇ ਨੇ। ਸੋ ਉਹਦੇ 'ਚ ਹਰ ਕੋਈ ਇਹ ਸੋਚੇ ਵੀ ਉਹਨੇ ਕਿਸ ਤਰੀਕੇ ਨਾਲ ਕੰਟਰੀਬਿਊਟ ਕਰਨਾ। ਔਰ ਹੁਣ ਇਹ ਤਵੱਕੋ ਰੱਖਣ ਦੀ ਇਕੱਲੀ SGPC ਨੂੰ ਨਾ ਕਹੀਏ, ਮੈਂ ਤਾਂ ਈਵਨ ਇੱਥੇ ਬਾਹਰਲੀਆਂ ਕਮੇਟੀਆਂ ਨੇ ਸਾਡੀਆਂ, ਲੱਖਾਂ ਡਾਲਰ ਦੇ ਬਜਟ ਨੇ, ਲੰਗਰ ਹਾਲ ਵੱਡਾ ਬਣਾ ਲਓ, ਹੋਰ ਵੱਡਾ ਬਣਾ ਦਿਓ, ਸੋਨੇ ਦਾ ਗੁੰਬਦ ਲਾ ਦਿਓ ਉੱਤੇ, ਹੋਰ ਕਰ ਦਿਓ, ਪਰ ਤੁਸੀਂ ਕਿਸੇ ਪ੍ਰੋਜੈਕਟ ਲਈ ਉਹਨਾਂ ਦੇ ਕੋਲ ਜਾਓ $100 ਨਹੀਂ ਨਿਕਲਦਾ ਜੀ। ਕਮੇਟੀ ਬੈਠੇਗੀ ਜੀ, ਮੀਟਿੰਗ ਕਰਾਂਗੇ ਜੀ, ਉਹਨਾਂ ਇੱਥੋਂ ਦੇ ਗੁਰਦੁਆਰਿਆਂ 'ਚ ਜਾ ਕੇ ਦੱਸ ਦਿਓ ਵੀ ਤੁਹਾਨੂੰ ਕਿਹੜੇ ਗੁਰਦੁਆਰੇ 'ਚ ਤੁਹਾਡੇ ਨਾਲ ਕੋਈ ਨੌਨ ਸਿੱਖ ਗਿਆ, ਉਹਨੂੰ ਦੇਣ ਲਈ 2 ਕਿਤਾਬਾਂ ਕਿਸੇ ਗੁਰਦੁਆਰੇ 'ਚ ਰੱਖੀਆਂ ਹੋਈਆਂ ਜੀ। ਔਰ ਜਿਹੜੇ ਕੋਈ ਸਕਾਲਰ ਨੇ ਸਿੱਖੀ ਦੇ, ਜਿਨ੍ਹਾਂ ਨੇ ਜੀਵਨ ਭਰ ਕੰਮ ਕੀਤਾ, ਉਹ ਵੀ ਵਿਚਾਰੇ ਉਹਨਾਂ ਦੇ ਟੱਬਰ ਆਪ ਹੀ ਟਾਈਪ ਕਰਕੇ ਪ੍ਰੈਸਾਂ 'ਚ ਛਾਪ ਕੇ ਉਹ ਜਿਹੜਾ ਲਿਟਰੇਚਰ ਪ੍ਰੋਵਾਈਡ ਕਰ ਰਹੇ ਨੇ, ਉਹਨਾਂ ਨੂੰ ਵੀ ਕਿਸੇ ਨੇ ਪੈਟਰਨੇਜ ਨਹੀਂ ਦਿੱਤੀ ਹੈ, ਕਿਸੇ ਇੰਡੀਵਿਜੂਅਲ ਨੇ ਮਾੜੀ ਮੋਟੀ ਜਨਰੋਸਿਟੀ ਦਿਖਾਈ ਹੋਏ। ਸੋ ਜਿੱਥੇ ਹੁਣ ਕੌਮੀ ਤੌਰ ਦੇ ਉੱਤੇ ਪਤਾ ਨਹੀਂ ਕਿਉਂ ਅਸੀਂ ਇਹ ਵੈਰ ਪਾ ਲਿਆ ਅਕਲ ਦੇ ਨਾਲ, ਪੜ੍ਹਨ ਪੜ੍ਹਾਉਣ ਦਾ ਸ਼ੌਕ ਨਹੀਂ ਹੈ, ਜਿਹੜੇ ਮਾੜੇ ਮੋਟੇ ਇਸ ਫੀਲਡ 'ਚ ਨੇ ਉਹਨਾਂ ਨੂੰ ਅਸੀਂ ਜਿਹੜਾ ਉਹ ਹਮਾਇਤ ਨਹੀਂ ਦੇਣਾ ਚਾਹੁੰਦੇ। ਸੋ ਇਹ ਇੱਕ ਕੌਮੀ ਤਰਾਸਦੀ ਹੈ, ਪਰ ਮੈਂ ਇੰਨਾ ਵੀ ਨਿਰਾਸ਼ ਨਹੀਂ ਹੈ, ਖਾਸ ਤੌਰ ਤੇ ਵੀਰ ਹੈਰੀ ਸਿੰਘ ਵਰਗੇ ਵੀਰ ਜਦੋਂ ਸਾਹਮਣੇ ਨੇ। ਸੋ ਅਸੀਂ ਆਸ ਕਰਦੇ ਹਾਂ ਕਿ ਇਹ ਜਨਰੇਸ਼ਨ ਗਿਆਨ ਦੀ ਗੱਲ ਨੂੰ ਅੱਗੇ ਲੈ ਕੇ ਜਾਏਗੀ। ਜੀ ਡਾਕਟਰ ਸਾਹਿਬ, ਵਿਊਅਰਸ ਹੁਣ ਸਮਾਂ ਹੋ ਗਿਆ ਹੈ ਬ੍ਰੇਕ ਦਾ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ, ਅਸੀਂ ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।